ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕੱਲ੍ਹ ਅਸੀਂ ਸਿੰਧ ਤੇ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕੀਤੀ ਸੀ। ਕੁਝ ਅਜਿਹੇ ਸੱਜਣਾਂ ਮਿੱਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਹੜੇ ਕਰਾਚੀ ਦੇ ਵੱਖੋ ਵੱਖ ਖੇਤਰਾਂ ਨਾਲ ਜੁੜਤ ਰੱਖਦੇ ਸਨ। ਇਹ ਉਹ ਲੋਕ ਸਨ ਜਿਹੜੇ ਸਮਾਜ ਵਿੱਚ ਅਸਰ ਉਸਰ ਰੱਖਣ ਦੇ ਨਾਲ ਨਾਲ ਦਾਨਸ਼ ਤੇ ਫਿਕਰ ਦੀ ਉੱਚੀ ਪੱਧਰ ਉੱਤੇ ਸਮਝੇ ਜਾਂਦੇ ਨੇ। ਮਤਲਬ ਉਹ ਲੋਕ ਜਿਹੜੇ ਰਾਇਆਮਾਂ ਦੇ ਹਵਾਲੇ ਨਾਲ ਮੋਹਤਮਰ ਰਖਵਾਉਂਦੇ ਨੇ। ਮੈਂ ਹੈਰਤਅੰਗੇਜ਼ ਤੌਰ 'ਤੇ ਕਰਾਚੀ ਦੇ ਮੂਡ ਅਤੇ ਮਿਜ਼ਾਜ ਨੂੰ ਇਹਨਾਂ ਮਿੱਤਰ ਪਿਆਰ ਦੇ ਸੋਸ਼ਲ ਤੋਂ ਨਾਪਿਆ। ਉਂਝ ਵੀ ਕਹਾਵਤ ਹੈ ਨਾ ਕਿ ਦੇਗ ਦਾ ਸਵਾਦ ਚੱਖਣਾ ਹੋਵੇ ਤੇ ਦੋ ਚਾਰ ਤਾਣੇ ਬਥੇਰੇ ਹੁੰਦੇ ਨੇ। ਕਰਾਚੀ ਦੇ ਇਹਨਾਂ ਸੱਜਣ ਪਿਆਰੇ ਨੇ ਬੜੇ ਵਾਜ਼ੇ ਅੱਖਰਾਂ ਵਿੱਚ ਇਹ ਰਾਏ ਦਿੱਤੀ ਕਿ ਲਾਹੌਰ ਸਾਡੇ ਸ਼ਹਿਰ ਤੋਂ ਘੱਟੋ ਘੱਟ 50 ਵਰ੍ਹੇ ਅਗਾਂਹ ਹੈ। ਆਖਣ ਨੂੰ ਇਹ ਛੋਟੀ ਜਿਹੀ ਗੱਲ ਹੈ, ਪਰ ਇਹਦੀ ਹਕੀਕਤ ਹਕੂਮਤਾਂ ਦੀ ਉਹ ਕਾਰਕਰਦਗੀ ਹੈ ਜਿਹਦੇ ਵਿੱਚ ਸਿਆਸੀ ਮਫਾਦਾਂ ਦੀ ਥਾਵੇਂ ਲੋਕਾਈ ਦੀ ਸੇਵਾ ਕਰਨਾ ਅਹਿਮ ਤਰੀਨ ਹਿੱਸਾ ਹੈ। ਕਰਾਚੀ ਵਿੱਚ ਪਿਛਲੇ ਇੱਕ ਲੰਮੇ ਅਰਸੇ ਤੋਂ ਪੀਪਲਜ਼ ਪਾਰਟੀ ਦੀ ਹਕੂਮਤ ਰਹੀ ਹੈ। ਜੇਕਰ ਅਸੀਂ 2000 ਮਗਰੋਂ ਬਣਨ ਵਾਲੀਆਂ ਸਰਕਾਰਾਂ ਦਾ ਜਾਇਜ਼ਾ ਲਈਏ ਤਾਂ ਅਰਬਾਬ ਗੁਲਾਮ ਰਾਈ ਨੂੰ ਛੱਡ ਕੇ ਇੱਥੇ ਮੁਸਲਸਲ ਪੀਪਲ ਪਾਰਟੀ ਦੇ ਸਿਆਸਤਦਾਨਾਂ ਦੀ ਹਾਕਮੀਅਤ ਬਹੁਤ ਮਜ਼ਬੂਤ ਰਹੀ। ਇਸ ਸ਼ਹਿਰ ਦੀ ਬਦਨਸੀਬੀ ਦਾ ਹਕੀਕਤ ਸਿਆਸੀ ਮਫਾਦਾਂ ਨਾਲ ਜੁੜੀ ਹੋਈ ਹੈ। ਸਿਆਸਤਦਾਨਾਂ ਨੇ ਇੱਥੇ ਅੰਡਰਵਰਲਡ ਦੀ ਪੁਸ਼ਤਨਾਈ ਕਰਕੇ ਇੱਕ ਪਾਸੇ ਫਾਇਦੇ ਚੁੱਕੇ ਤੇ ਦੂਜੇ ਬੰਨੇ ਕਾਨੂੰਨ ਨੂੰ ਇਹਨਾਂ ਦਾ ਸਹੂਲਤਕਾਰ ਬਣਾ ਛੱਡਿਆ। ਮੈਂ ਸਾਰੇ ਦਾ ਸਾਰਾ ਦੋਸ਼ ਪੀਪਲ ਪਾਰਟੀ ਨੂੰ ਨਹੀਂ ਦੇ ਰਿਹਾ। ਜਮਾਤ ਤੋਂ ਵੱਖ ਜਿਹੜਾ ਵੀ ਕਰਾਚੀ ਦਾ ਹਾਕਮ ਬਣ ਕੇ ਆਇਆ ਉਹਨੇ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਵੱਖੋ ਵੱਖ ਮਾਫੀਆਜ਼ ਦੀ ਮਦਦ ਕੀਤੀ ਅਤੇ ਉਹਨੂੰ ਆਪਣੇ ਲਈ ਇਸਤੇਮਾਲ ਵੀ ਕੀਤਾ। ਫਿਰ ਇਸ ਸ਼ਹਿਰ ਵਿੱਚ ਨਸਲ ਪ੍ਰਸਤੀ ਦਾ ਜਿਹੜਾ ਤੜਕਾ ਲਾਇਆ ਗਿਆ ਉਹਨੇ ਲੋਕਾਂ ਨੂੰ ਵੱਖੋ ਵੱਖ ਕਰਕੇ ਗਰੁੱਪਾਂ 'ਚ ਤਕਸੀਮ ਕਰਕੇ ਅਮਨੋ ਅਮਾਨ ਦਾ ਕਤਲ ਕੀਤਾ। ਬੋਰੀਬੰਦ ਲਾਸ਼ਾਂ ਤੋਂ ਲੈ ਕੇ ਲੋਕਾਂ ਨੂੰ ਸ਼ਨਾਖਤ ਕਰਕੇ ਮਾਰਨ ਤੱਕ ਇੱਕ ਲੰਮੀ ਦਾਸਤਾਨ ਹੈ ਜਿਹਦੇ ਉੱਤੇ ਸਰਕਾਰਾਂ ਚਾਹੁੰਦੀਆਂ ਤੇ ਕਾਬੂ ਪਾ ਸਕਦੀਆਂ ਸਨ, ਪਰ ਬਦਕਿਸਮਤੀ ਨਾਲ ਬਾਕਾਇਦਾ ਮੁਹਿੰਮ ਦੇ ਜ਼ਰੀਏ ਮੁਹਾਜਰ ਸਿੰਧੀ ਦੀ ਲੜਾਈ ਵਿੱਚ ਪੰਜਾਬੀ ਨੂੰ ਨਿਸ਼ਾਨਾ ਬਣਾਇਆ ਗਿਆ। ਫਿਰ ਇਸ ਦੀ ਕੌਮ ਪ੍ਰਸਤਾਬਾਦੀ ਜਿਹਦਾ ਤਾਲੁਕ ਬਹਾਦਰ ਗਰੁੱਪਾਂ ਨਾਲ ਸੀ ਜਾਂ ਫਿਰ ਉਹ ਸਿੰਧੀ ਸੀ, ਸਭ ਨੇ ਇੱਕ ਦੂਜੇ ਨਾਲ ਲੜਾਈ ਤਾਂ ਕੀਤੀ ਪਰ ਆਪਣਾ ਸਾਂਝਾ ਦੁਸ਼ਮਣ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਮਿਥ ਲਿਆ। ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ ਕਿ ਜੇਕਰ ਕਰਾਚੀ ਪਾਕਿਸਤਾਨ ਦੀ ਮੁਆਸ਼ੀ ਸ਼ਹਿਰ ਹੈਗੇ ਅਤੇ ਇਹਦੇ ਵਿੱਚ 95% ਪੰਜਾਬੀ ਸਰਮਾਇਆਕਾਰਾਂ ਦਾ ਹਿੱਸਾ ਅਤੇ ਮਿਹਨਤ ਸ਼ਾਮਲ ਹੈ। ਜਿਸ ਸਿਆਲਕੋਟ, ਲਾਹੌਰ, ਫੈਸਲਾਬਾਦ ਅਤੇ ਦੂਜੇ ਸ਼ਹਿਰ ਜਿਹੜੇ ਐਕਸਪੋਰਟ ਵਿੱਚ ਸਭ ਤੋਂ ਅੱਗੇ ਸਮਝੇ ਜਾਂਦੇ ਨੇ, ਉਹ ਕਰਾਚੀ ਅੰਦਰ ਆਪਣੇ ਹੈੱਡ ਆਫਿਸ ਨਾ ਬਣਾਉਂਦੇ, ਇੱਥੋਂ ਦੇ ਬੈਂਕਾਂ ਵਿੱਚ ਆਪਣਾ ਸਰਮਾਇਆ ਨਾ ਰੱਖਦੇ, ਫਿਰ ਸ਼ਾਇਦ ਕਰਾਚੀ ਪਾਕਿਸਤਾਨ ਦੀ ਮੈਸ਼ਤ ਦਾ ਸਦਰ ਮੁਕਾਮ ਕਦੀ ਵੀ ਨਾ ਬਣਦਾ। ਇੱਕ ਪਾਸੇ ਪੰਜਾਬੀ ਸਰਮਾਇਆਕਾਰ ਪੂਰੇ ਮੁਲਕ ਦੀ ਮੈਸ਼ਤ ਨੂੰ ਕਰਾਚੀ ਰਾਹੀਂ ਚਲਾ ਰਿਹਾ ਸੀ ਅਤੇ ਦੂਜੇ ਬੰਨੇ ਉਹਦੇ ਸਰਮਾਏ ਦੀ ਬਦੌਲਤ ਕਰਾਚੀ ਵਿੱਚ ਟੈਕਸ ਦਾ ਬਹੁਤ ਵੱਡਾ ਜ਼ਖੀਰਾ ਵੀ ਇਕੱਠਾ ਹੋ ਰਿਹਾ ਸੀ। ਇਹਦੇ ਬਾਵਜੂਦ ਬਜਾਏ ਪੰਜਾਬੀ ਸਰਮਾਇਆਕਾਰਾਂ ਨੂੰ ਇੱਜ਼ਤ ਅਤੇ ਆਦਰ ਦੇਣ ਦੇ, ਇਹਨਾਂ ਨੂੰ ਅਦਮ ਤਹਫ਼ੁਜ਼ ਦਾ ਸ਼ਿਕਾਰ ਬਣਾ ਦਿੱਤਾ ਗਿਆ। ਬਹਰਹਾਲ ਕਰਾਚੀ ਦੀ ਖਰਾਬੀ, ਉੱਥੋਂ ਦੀ ਬਦਅਮਨੀ ਦੇ ਪਿੱਛੇ ਉਹ ਸਾਰੇ ਤਾਕਤਾਂ ਸਨ ਜਿਨ੍ਹਾਂ ਨੇ ਮੁਲਕੀ ਮਫਾਦ ਨੂੰ ਆਪਣੇ ਛੋਟੇ ਛੋਟੇ ਫਾਇਦਿਆਂ ਦੀ ਸੂਲੀ ਚਾੜਿਆ। ਕਰਾਚੀ ਵਿੱਚ ਸ਼ਾਇਦ ਹੀ ਕੋਈ ਅਜਿਹੀ ਸੜਕ ਹੋਵੇ ਜਿਹੜੀ ਲਾਹੌਰ ਦੇ ਮੁਜ਼ਾਫਾਤ ਦਾ ਵੀ ਮੁਕਾਬਲਾ ਕਰ ਸਕਦੀ ਹੋਵੇ। ਸਾਡੇ ਕਸੂਰ, ਭਾਈ ਫੇਰੂ ਜਾਂ ਫਿਰ ਵਜ਼ੀਰਾਬਾਦ ਦੇ ਆਲੇ ਦੁਆਲੇ ਦੀਆਂ ਸੜਕਾਂ ਵੀ ਕਰਾਚੀ ਜਾਂ ਵੱਡੇ ਸ਼ਹਿਰ ਤੋਂ ਜ਼ਿਆਦਾ ਬਿਹਤਰ ਅਤੇ ਖੂਬਸੂਰਤ ਨੇ। ਫਿਰ ਸਭ ਤੋਂ ਵੱਡਾ ਮਸਲਾ ਇਹ ਕਿ ਜਦੋਂ ਸੜਕ ਬਣਾਈ ਜਾਂਦੀ ਹੈ ਅਤੇ ਕੁਝ ਦਿਨਾਂ ਬਾਅਦ ਉਹਨੂੰ ਪੱਟ ਕੇ ਕਦੀ ਪਾਈਪਲਾਈਨ ਵਿਛਾਉਣ ਦਾ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ ਅਤੇ ਕਦੀ ਗੈਸ ਦੀ ਸਪਲਾਈ ਨੂੰ ਜਹਾਜ਼ ਬਣਾ ਕੇ ਸੜਕ ਦਾ ਸੱਤਿਆਨਾਸ਼ ਮਾਰਤਾ ਜਾਂਦਾ ਹੈ। ਇਹਦਾ ਮਕਸਦ ਹੋਰ ਕੁਝ ਨਹੀਂ ਬਲਕਿ 2-4 ਦੁਬਾਰਾ ਠੇਕੇ ਲੈ ਕੇ ਨਵੇਂ ਸਿਰੋਂ ਦਿਹਾੜੀਆਂ ਲਾਉਣਾ ਹੈ। ਪੂਰੇ ਦਾ ਪੂਰਾ ਕਰਾਚੀ ਇਹਨਾਂ ਮਾਫੀਆਜ਼ ਦੇ ਰਹਿਮੋ ਕਰਮ ਉੱਤੇ ਵੇ। ਲਸਾਨੀ ਬੁਨਿਆਦਾਂ ਉੱਤੇ ਨਫ਼ਰਤ, ਗੈਰ ਕਾਨੂੰਨੀ ਇਮਾਰਤਾਂ, ਹਕੂਮਤ ਦੀ ਸਰਪ੍ਰਸਤੀ ਵਿੱਚ ਕਾਨੂੰਨ ਦਾ ਬੇੜਾ ਗਰਕ ਕਰਨ ਵਾਲੇ ਕਬਜ਼ਾ ਗਰੁੱਪ ਅਤੇ ਇਹਨਾਂ ਦੇ ਨਾਲ ਨਾਲ ਦੁਸ਼ਮਣ ਏਜੰਸੀਆਂ ਦੇ ਆਲਾਕਾਰ ਜਿਹੜੇ ਆਪਣੇ ਆਪ ਨੂੰ ਕੌਮ ਪ੍ਰਸਤ ਆਖ ਕੇ ਮੁਲਕੀ ਵਾਦ ਉੱਤੇ ਜ਼ਰਬਾ ਲਾ ਰਹੇ ਨੇ। ਜੇਕਰ ਸਿੰਧ ਸਰਕਾਰ ਚਾਹਵੇ ਤਾਂ ਸਭ ਹਾਲਾਤ ਠੀਕ ਵੀ ਹੋ ਸਕਦੇ ਨੇ, ਪਰ ਹਾਲਾਤ ਦੀ ਬਿਹਤਰੀ ਸਰਕਾਰੀ ਫਾਇਦੇ 'ਚ ਨਹੀਂ। ਸਰਕਾਰ ਦਾ ਫਾਇਦਾ ਆਪਣੇ ਲੋਕਾਂ ਨੂੰ ਨਵਾਜ਼ਣ 'ਚ ਹੈ। ਉਹਨੂੰ ਇਹਦੇ ਨਾਲ ਕੋਈ ਗਰਜ਼ ਨਹੀਂ ਕਿ ਕਰਾਚੀ ਤਬਾਹ ਹੁੰਦਾ ਤਾਂ ਹੁੰਦਾ ਰਹੇ, ਕਿਉਂ ਜੋ ਉਹਦਾ ਸਾਰੇ ਦਾ ਸਾਰਾ ਵੋਟ ਬੈਂਕ ਅੰਦਰੂਨ ਸਿੰਧ 'ਚ ਹੈ। ਇਹਦੇ ਬਰਅਕਸ ਜੇਕਰ ਅਸੀਂ ਪੰਜਾਬ ਵੱਲ ਨਜ਼ਰ ਮਾਰੀਏ ਅਤੇ ਇੱਥੋਂ ਦਾ ਮੁਕਾਮੀ ਸਿਆਸੀ ਹਵਾਲੇ ਨਾਲ ਬਿਹਤਰ ਸਮਝ ਰੱਖਣ ਵਾਲੇ ਨਾਲ ਨਾਲ ਇਹ ਸ਼ਊਰ ਵੀ ਰੱਖਦਾ ਹੈ ਕਿ ਜਿਹੜੀ ਸਰਕਾਰ
ਉਹਦੇ ਨਾਲ ਆਉਂਦੀ ਹੈ, ਉਹਦਾ ਫਰਜ਼ ਹੈ ਕਿ ਉਹਨੂੰ ਮੁੱਢਲੀਆਂ ਸਹੂਲਤਾਂ ਵੀ ਮੁਯੱਸਰ ਕਰੇ। ਇਹੋ ਵਜ੍ਹਾ ਹੈ ਕਿ ਜੇਕਰ ਕੋਈ ਸਰਕਾਰ ਆਪਣੇ ਆਪ ਨੂੰ ਹਾਕਮੀ ਦਾ ਵਾਰਸ ਜਾਣ ਕੇ ਕੌਮ ਨਾਲ ਮਾੜਾ ਸਲੂਕ ਕਰਦੀ ਹੈ ਤਾਂ ਫਿਰ ਲੋਕ ਉਹਨੂੰ ਅਜਿਹਾ ਮੁਸਤਰਦ ਕਰਦੇ ਨੇ ਕਿ ਮੁੜ ਕੇ ਉਹਦੀ ਸ਼ਕਲ ਵੀ ਵਿਖਾ ਨਹੀਂ ਦਿੰਦੀ। ਪੰਜਾਬ ਬੜਾ ਡਾਢਾ ਸੂਬਾ ਹੈ, ਇੱਥੇ ਹਕੂਮਤ ਕਰਨਾ ਵੀ ਕੋਈ ਸੌਖਾ ਕੰਮ ਨਹੀਂ। ਨਾ ਹੀ ਇੱਥੇ ਬਦਮਾਸ਼ਾਂ ਦੀ ਸਰਪ੍ਰਸਤੀ ਕਰਕੇ ਤੁਸੀਂ ਸਰਕਾਰ ਉੱਤੇ ਕਾਬਜ਼ ਹੋ ਸਕਦੇ ਹੋ, ਅਤੇ ਨਾ ਹੀ ਉਹ ਮਾਫੀਆ ਇਸ ਧਰਤੀ ਉੱਤੇ ਪੁੱਗਰ ਸਕਦੇ ਨੇ ਜਿਹੜੇ ਕਾਨੂੰਨ ਨੂੰ ਤਮਾਸ਼ਾ ਬਣਾ ਕੇ ਰਿਆਸਤ ਦੇ ਵਸਾਇਲ ਨੂੰ ਉਧੇੜ ਖਾਂਦੇ ਨੇ। ਪੰਜਾਬ ਦੇ ਲੋਕਾਈ ਆਪਣੀ ਸਰਕਾਰ ਉੱਤੇ ਕਰੜੀ ਨਜ਼ਰ ਰੱਖਦੀ ਹੈ। ਜੇ ਤੋਂ ਆਸੇ ਪਾਸੇ ਹੋਣ ਲੱਗੇ ਉਹਨੂੰ ਲੋਕ ਇਹ ਖਿੱਚਦੇ ਨੇ ਕਿ ਉਹ ਦੁਬਾਰਾ ਸਿੱਧੇ ਰਾਹ ਪੈ ਜਾਂਦੀ ਹੈ। ਹੁਣ ਤੁਸੀਂ ਮਰੀਮ ਨਵਾਜ਼ ਦੇ ਜਹਾਜ਼ ਵਾਲਾ ਮਾਮਲੇ ਵੇਖ ਲਵੋ, ਲੋਕਾਂ ਨੇ ਟਿਕਾ ਕੇ ਤਨਕੀਦ ਕੀਤੀ, ਰੱਦੇ ਅਮਲ ਵੀ ਦਿੱਤਾ। ਹਾਲਾਂਕਿ ਮਰੀਮ ਸਰਕਾਰ ਲੋਕ ਸੇਵਾ ਵਿੱਚ ਕਿਸੇ ਵੀ ਦੂਜੇ ਸੂਬੇ ਦੀ ਹਕੂਮਤ ਤੋਂ ਬਹੁਤ ਅੱਗੇ ਵੇ। ਪੰਜਾਬ ਸਭ ਤੋਂ ਜ਼ਿਆਦਾ ਟੈਕਸ ਇਕੱਠਾ ਕਰਦਾ ਹੈ, ਇਹਦਾ ਬਜਟ ਵੀ ਬਹੁਤ ਜ਼ਿਆਦਾ ਹੈ। ਇਹਦੇ ਬਾਵਜੂਦ ਲੋਕਾਈ ਨੇ ਸਰਕਾਰ ਉੱਤੇ ਦਬਾਅ ਵਧਾਇਆ ਕਿ ਤੁਸੀਂ ਆਪਣੀਆਂ ਲੋੜਾਂ ਬਾਅਦੋਂ ਪੂਰੀਆਂ ਕਰਨਾ, ਪਹਿਲਾਂ ਲੋਕ ਸੇਵਾ ਦੀ ਜ਼ਿੰਮੇਵਾਰੀ ਨਿਭਾਓ। ਕੀ ਤੁਸੀਂ ਤਸੱਵਰ ਕਰ ਸਕਦੇ ਹੋ ਕਿ ਸਿੰਧ 'ਚ ਰਹਿ ਕੇ ਸਿੰਧ ਸਰਕਾਰ ਦੇ ਅਜਿਹੇ ਕਾਰਨਾਮਿਆਂ ਉੱਤੇ ਖੁੱਲ੍ਹ ਕੇ ਤਨਕੀਦ ਕਰੋ ਤਾਂ ਫਿਰ ਸਰਕਾਰ ਤੁਹਾਨੂੰ ਬਰਦਾਸ਼ਤ ਕਰੇ। MQM ਜਾਂ ANP ਦੀ ਕਿਆਦਤ ਦੇ ਖਿਲਾਫ ਕੋਈ ਗੱਲ ਕਰੇ ਤਾਂ ਉਹਨੂੰ ਬਰਦਾਸ਼ਤ ਕੀਤਾ ਜਾਏ। ਮੈਂ ਕੌਮ ਪ੍ਰਸਤ ਸਿੰਧੀਆਂ ਅਤੇ ਵਡੇਰਿਆਂ ਦੀ ਗੱਲ ਨਹੀਂ ਕਰ ਰਿਹਾ ਜਿਹਦੇ ਖਿਲਾਫ 4 ਅੱਖਰ ਲਿਖਣੇ ਆਪਣੀ ਮੌਤ ਦੇ ਪਰਵਾਨੇ ਤੋਂ ਦਸਤਖਤ ਕਰਨ ਦੇ ਮੁਤਰਾਦਫ। ਇਹ ਪੰਜਾਬ ਦੀ ਸਰਕਾਰ ਹੈ ਜਿਹੜੀ ਤਨਕੀਦ ਵੀ ਬਰਦਾਸ਼ਤ ਕਰਦੀ ਹੈ ਅਤੇ ਆਪਣੇ ਆਪ ਨੂੰ ਇਤਸਾਬ ਲਈ ਲੋਕਾਈ ਦੇ ਸਾਹਮਣੇ ਪੇਸ਼ ਵੀ ਕਰਦੀ ਹੈ। ਮੈਨੂੰ ਆਪਣੇ ਬਹੁਤ ਹੀ ਪਿਆਰੇ ਮਿੱਤਰ ਦੀ ਇਹ ਗੱਲ ਪੂਰੇ ਵਿਚਾਰ ਵਟਾਂਦਰੇ ਦਾ ਮਰਕਜ਼ੀ ਖਿਆਲ ਲੱਗਦੀ ਹੈ ਕਿ ਸਿੰਧ ਹਾਲੇ ਵੀ ਪੰਜਾਬ ਤੋਂ 50 ਵਰ੍ਹੇ ਪਿੱਛੇ ਵੇ। ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਦੀ ਸਰਕਾਰਾਂ ਨੇ ਆਪਣੇ ਆਪ ਨੂੰ ਜਦੀਦ ਬਣਾਉਣ ਦੇ ਨਾਲ ਨਾਲ ਲੋਕਾਈ ਨੂੰ ਮੁੱਢਲੀਆਂ ਸਹੂਲਤਾਂ ਵੀ ਦਿੱਤੀਆਂ ਨੇ। ਜਿਹੜੀ ਸਹੂਲਤ ਲਾਹੌਰ ਸ਼ਹਿਰ ਵਿੱਚ ਉਹਦੇ ਬਰਾਬਰ ਦੀ ਸਹੂਲਤ ਹੀ ਤੁਹਾਨੂੰ ਫੈਸਲਾਬਾਦ, ਮੁਲਤਾਨ ਅਤੇ ਵਜ਼ੀਰਾਬਾਦ ਵਿੱਚ ਵਿਖਾਲੀ ਦੇਵੇਗੀ। ਇਹਦੇ ਬਰਕਸ ਕਰਾਚੀ ਜਾਂ ਕੁਝ ਖਾਸ ਇਲਾਕਿਆਂ ਤੋਂ ਇਲਾਵਾ ਪੂਰੇ ਦਾ ਪੂਰਾ ਸਿੰਧ ਪੀਪਲ ਪਾਰਟੀ ਦੀ ਸਿਆਸੀ ਸੋਚ ਵਾਂਗੂ ਖੰਡਨੁਮਾ ਨਜ਼ਰ ਆਉਂਦਾ ਹੈ। ਬਹਰਹਾਲ ਸਾਡੀ ਦੁਆ ਹੈ ਕਿ ਸਾਡੇ ਸਿੰਧੀ ਭਰਾ ਵੀ ਸਰਕਾਰ ਦੀਆਂ ਨੌਸਰਬਾਜ਼ੀਆਂ ਅਤੇ ਪੰਜਾਬ ਦੀ ਵੰਡ ਬਾਰੇ ਪ੍ਰਾਪੇਗੈਂਡਾ ਵਿੱਚ ਆਉਣ ਦੀ ਥਾਵੇਂ ਆਪਣਾ ਹੱਕ ਮੰਗਣਾ ਸਿੱਖਣ। ਉਹਨਾਂ ਨੂੰ ਵੀ ਉਹ ਵਸਾਇਲ ਲੱਭਣ ਜਿਹੜੇ ਅੱਜ ਦੇਸ਼ ਪੰਜਾਬ ਦੇ ਵਸਨੀਕਾਂ ਕੋਲ ਨੇ। ਸਿੰਧ ਤਰੱਕੀ ਕਰੇਗਾ ਤਾਂ ਸਾਡਾ ਦਿਲ ਖੁਸ਼ ਹੋਵੇਗਾ। ਸਿੰਧ ਦੇ ਲੋਕ ਤਰੱਕੀ ਯਾਫਤਾ ਜ਼ਿੰਦਗੀ ਗੁਜ਼ਾਰਨਗੇ ਤਾਂ ਸਾਡੇ ਸੀਨੇ ਠੰਡ ਪੈਗੀ। ਬਸ ਲੋੜ ਤਾਂ ਸਿਰਫ ਇੰਨੀ ਹੈ ਕਿ ਉੱਥੋਂ ਦੀ ਸਿਆਸੀ ਅਸ਼ਰਾਫੀਆ ਆਪਣੇ ਅਮਲਾਂ ਅਤੇ ਕਰਤੂਤਾਂ ਉੱਤੇ ਗੌਰ ਕਰੇ, ਮਰੀਮ ਨਵਾਜ਼ ਦੀ ਸਰਕਾਰ ਤੋਂ ਸਿੱਖੇ ਅਤੇ ਆਪਣੇ ਲੋਕਾਂ ਨੂੰ ਉਹ ਸਹੂਲਤਾਂ ਦੇਵੇ ਜਿਨ੍ਹਾਂ ਤੋਂ ਪਿਛਲੇ 79 ਵਰ੍ਹਿਆਂ ਤੋਂ ਮਹਿਰੂਮ ਨੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਪਾਕਿਸਤਾਨ 'ਚ ਵਸਣ ਵਾਲੇ ਹਰ ਵਸਨੀਕ ਨੂੰ ਸੋਹਣੀ ਹਯਾਤੀ ਗੁਜ਼ਾਰਨ ਦੀ ਤੌਫੀਕ ਅਤੇ ਹਿੰਮਤ ਦੇਵੇ। ਸਾਡਾ ਸਿਆਸੀ ਨਿਜ਼ਾਮ ਐਡਾ ਮੋਹਤਬਰ ਹੋ ਜਾਏ ਕਿ ਇੱਥੇ ਕਿਸੇ ਨੂੰ ਕੋਈ ਮਹਿਰੂਮੀ ਡੰਗ ਨਾ ਮਾਰੇ। ਵਸਦਾ ਰਹੇ ਸਾਡਾ ਪੰਜਾਬ, ਜਮ ਜਮ ਜੀਵੇ ਸਿੰਧ ਅਤੇ ਹੱਸ ਖੇਡਣ KP ਅਤੇ ਬਲੋਚਿਸਤਾਨ। ਵਸਦਾ ਰਹੇ ਮੇਰਾ ਪੂਰਾ ਪਾਕਿਸਤਾਨ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਧਰਤੀ ਉੱਤੇ ਆਪਣੀਆਂ ਰਹਿਮਤਾਂ ਅਤੇ ਨਿਹਮਤਾਂ ਦੀ ਛਾਂ ਰੱਖੇ, ਸਾਡੇ ਲੋਕਾਂ ਨੂੰ ਤੱਤੀਆਂ ਹਵਾਵਾਂ ਤੋਂ ਮਹਿਫੂਜ਼ ਰੱਖੇ। ਕੱਲ੍ਹ ਫੇਰ ਕਿਸੇ ਨਵੇਂ ਮੌਜੂ ਨਾਲ ਗੱਲਬਾਤ ਕਰਾਂਗੇ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰਾਖਾ।